कानू अखियां वेखण आईयां किस कज़िए नूं फड़ियां पानी दे विच जाल जिन्हां दे ओ फिर भी आखण सड़ियां ते सजण जिन्हां दे नित परदेसी पईयां राह उडीकण खड़ियां गुलाम फरीद ओ सड़ जण अखियां ਜਿਹੜੀਆਂ ਲੱਗੀਆਂ ਤੇ ਤੋੜ ਨਾ ਚੜੀਆਂ ਇਸ਼ਕ ਜਿਆ ਠੱਗਬਾਜ਼ ਨਾ ਕੋਈ ਜਿਹੜਾ ਮਲ ਮਲ ਮੈਂਦਾ ਹੀ ਮਾੜੀ ना सौंदा ना सौवण देंदा जिवें पैंदा ही बाल रिहाड़े ते बाग विच मंगे तरबूजा मैं किथों मंगा दियां वाड़ी लानत पेज फरीद उना जिन्ना ला के तोड़ न चाड़ी तारू नदियां किते मारू बेला जिथे मजियां छिड़ के गईयां जै वल वादत पंजली बजदी मजी उस पतन दे गईयां तेज नागा रमज माही दी पाई ओते चोरा ने कस लईया गुलाम फरीद ना खरी मुड़ियां जड़ियां बिन छेड़ो छिड़ गई अखिया वे जोगिया छाए था कानू हुसन दिया गवा अगे अन्या दे दीवा बालना के आटा वाड़ ना डोल बजाए लाल दसिए जवारिया ते चमियार नो नाब खाए
ਵੇਖ ਸੀ ਹੁਸਨ ਅਸਾਡੜੇ ਨੂੰ ਗਲ ਖੋਤਿਆਂ ਲਾਲ ਨਾ ਪਾਏ ਜਿਸ ਪਿੰਡ ਦੇ ਵਿੱਚ ਨਾ ਕਦਰ ਹੋਵੇ ਉਸ ਪਿੰਡ ਦੇ ਵਿੱਚ ਨਾ ਜਾਈਏ ਜਿਸ ਮੈਂਦੜੀ ਵਿੱਚ ਨਾ ਰੰਗ ਹੋਵੇ ਹੱਥੀਂ ਉਸ ਨੂੰ ਮੂਲ ਨਾ ਲਾਏ ਭਲਾ ਕਰਦਿਆਂ ਕਦੇ ਨਾ ਖੌਫ ਖਾਈਏ ਬੁਰੇ ਕੰਮਾਂ ਨੂੰ ਹੱਥ ਨਾ ਲਾਈਏ ਵੇ ਉਹ ਜਿਨ੍ਹਾਂ ਰੱਬ ਰਸੂਲ ਨੂੰ ਕੰਡ ਕੀਤੇ ਐਸੇ ਉਹਨਾਂ ਥੇ ਮੂਲ ਨਾ ਪਾਏ ਵੇ ਕਦਰ ਨਬੀ ਦਾ ਪੁੱਛ ਸਦੀਕ ਕੋਲੋਂ ਅਬੂ ਜੇਲ ਨੂੰ ਦੂਰ ਹਟਾਏ ਵਾਰਿਸ ਸ਼ਾਹਜਹਾਂ ਹੁਸਨ ਦਾ ਕਾਕ ਲਗੇ ਮੁੰਡਾ ਇਸ ਦੁਕਾਨ ਦਾ ਲਾਏ ਹੀਰ ਨੈਣ ਗਲਡੂਆਂ ਨਾਲ ਭਰ ਲੈ ਨੀ ਮੈਨੇ ਤੁਸਾਂ ਦੇ ਮੁਝ ਨੂੰ ਖਾ ਗਏ ਨੀ ਮੇਰੇ ਰਾਂਝੇ ਦੀ ਜਦੋਂ ਹੀਰ ਨੇ ਰਾਂਝੇ ਨੂੰ ਵੇਖਿਆ ਤੇ ਵੇਂਦੇ ਪਿਆਰ ਹੋ ਗਿਆ। ਕਈ ਬੰਦੇ ਆਂਦੇ ਨੇ ਕਿ ਉਹ ਕੁੜੀ ਮੁੰਡੇ ਦੀ ਗੱਲ, ਲੇਕਿਨ ਬਾਬਾ ਜੀ ਨੇ ਸੈयद ਪਾਕ ਨੇ ਗੱਲ ਹੋਰ ਲਿਖੀ ਹੈ। ਆਖਿਆ ਕਿ ਉਹ ਕਿਹੜੀ ਹੀਰ ਸੀ ਤੇ ਕਿਹੜਾ ਰਾਂਝਾ ਸੀ। ਅੱਲਾਹ ਪਾਕ ਨੇ ਜਦੋਂ ਆਦਮ अलैहिस्सलाम ਦੀ ਤਖਲੀਕ ਕੀਤੀ
ਇਹ ਰਾਂਝਾ ਤਿਆਰ ਕੀਤਾ, ਢਾਂਚਾ ਤਿਆਰ ਕੀਤਾ, ਤੇ ਜਿਹੜੀ ਰੂਹ ਸੀ ਉਹ ਹੀਰ ਸੀ। ਆਖਿਆ ਕਿ ਇਸ ਰਾਂਝੇ ਦੇ ਵਿੱਚ ਦਾਖਲ, ਤੇ ਜਦੋਂ ਵਿੱਚ ਦਾਖਲ ਹੋਈ ਨਾ ਤੇ ਅੰਦਰ ਹਨੇਰਾ ਸੀ, ਮੁੜ ਕੇ ਬਾਹਰ ਆ ਗਈ। ਆਖਿਆ ਯਾਰ ਭਲਾ ਮੇਰਾ ਇਹਦੇ ਵਿੱਚ ਬਸੇਰਾ ਨਹੀਂ। ਫਿਰ ਉਹਨੂੰ ਅੱਗ ਦੇ ਵਿੱਚ ਪਕਾਇਆ। ਕੋਈ ਦਰਵੇਸ਼ ਆਖਦੇ ਕਿ 100 ਸਾਲ, ਕੋਈ ਆਖਦਾ 200 ਸਾਲ, ਜਿੰਨਾ ਵੀ ਉਹਨੂੰ ਅੱਗ 'ਚ ਪਕਾਇਆ। ਆਖਿਆ ਨੂੰ ਲੈ ਕੇ ਆਓ। ਜਦੋਂ ਲੈ ਕੇ ਆਏ ਨਾ, ਆਖਿਆ ਇਸ ਰਾਂਝੇ ਦੇ ਵਿੱਚ ਦਾਖਲ। ਜਦੋਂ ਦਾਖਲ ਹੋਈ ਅੰਦਰ ਤੇ ਫਿਰ ਘੇਰਾ ਸੀ, ਫਿਰ ਬਾਹਰ ਆ ਗਈ। ਆਖਿਆ ਯਾਰ ਰੱਬੁਲ ਆਲਮੀਨ ਮੇਰਾ ਇਹਦੇ ਵਿੱਚ ਬਸੇਰਾ ਨਹੀਂ ਹੋ ਸਕਦਾ। ਆਖਿਆ ਇਹਨੂੰ ਫਿਰ ਪਕਾ ਕੇ ਲਿਆਓ। ਜਦੋਂ ਤੀਸਰੀ ਵਾਰ ਲਿਆਏ ਨਾ, ਤੇ ਬਾਬੇ ਆਦਮ ਇਸਲਾਮ ਦੀ ਨਿਸ਼ਾਨੀ ਦੀ ਨੂਰ ਦਾ ਜ਼ਬਰ ਪਕਾਤਾ। ਆਖਿਆ ਕਿ ਇਸ ਰਾਂਝੇ ਦੇ ਵਿੱਚ ਦਾਖਲ ਹੋ। ਆਖਿਆ ਯਾ ਰੱਬੁਲ ਆਲਮੀਨ ਮੈਂ ਇਹਦੇ ਵਿੱਚ ਦਾਖਲ ਹੋ ਜਾਣੀ ਹੈ, ਲੇਕਿਨ ਮੇਰੇ ਨਾਲ ਇੱਕ ਵਾਅਦਾ ਕਰ ਕਿ ਮੈਨੂੰ ਇਹਦੇ ਵਿੱਚੋਂ ਕੱਢ ਲੇਗਾ। ਆਖਿਆ ਜਾ ਤੇਰੇ ਨਾਲ ਬਾਬਾ ਜੀ ਫਰਮਾਉਂਦੇ ਉਹਦੀ ਖੇਡ ਦਾ ਭੇਤ ਨਹੀਂ ਕਿਸੇ ਲੱਦਾ ਜਿਹੜੀ ਉਸਨੇ ਖੇਡ ਖਿਲਾਰੀ। ਐਸੀ ਖੇਡ ਖਿਲਾਰੀ ਸੋ ਉਹਦੇ ਮੂੰਹ ਇਕਰਾਰ ਵੀ ਕਰਵਾ ਲਿਆ ਸੋ, ਨਹੀਂ ਤੇ ਇੱਥੇ ਤੇ ਪੈਰ ਰੱਖਣ ਨੂੰ ਜਗ੍ਹਾ ਨਾ ਹੁੰਦੀ। ਆਖਿਆ ਜਾ ਤੇਰੇ ਨਾਲ ਮੇਰਾ ਵਾਅਦਾ, ਮੈਂ ਤੈਨੂੰ ਇਹਦੇ ਵਿੱਚੋਂ ਕੱਢ ਲਾਂਗਾ। ਹੁਣ ਤੁਰਦਿਆਂ ਜਦੋਂ ਦੁਨੀਆਦਾਰੀ ਤੇ ਆਈ ਨਾ, ਉਸ ਰਾਂਝੇ ਦਾ ਐਸਾ ਇਸ਼ਕ ਲੱਗਾ ਕਿ ਹਰ ਚੀਜ਼ ਹੀ ਭੁੱਲ ਗਈ। ਸਹੇਲੀਆਂ ਨੂੰ ਭੁੱਲ ਗਈ, ਕੰਮ ਕਾਜ ਭੁੱਲ ਗਈ। ਉਹ ਸਹੇਲੀਆਂ ਦੀਆਂ ਜੀ ਕਿਸੇ ਦਿਨ ਉਹ ਰਾਂਝਾ ਹੀ ਬਣਾ ਲਿਆ। ਇੱਕ ਦਿਨ ਉਹਨਾਂ ਬੜਾ ਹੀ ਤੰਗ ਕੀਤਾ। ਆਖਿਆ ਉਹ ਅੱਜ ਮੈਂ ਤੁਹਾਨੂੰ ਆਪਣਾ ਰਾਂਝਾ ਵਿਖਾਵਾਂ। ਰਾਂਝਾ ਮੱਝੀ ਚਾਰ ਕੇ ਆਉਂਦਿਆ ਸੀ, ਦੂਰੋਂ ਹੀ ਆਖਿਆ ਉਹ ਜੇ ਮੇਰਾ ਰਾਂਝਾ। ਜਦੋਂ ਸਹੇਲੀਆਂ ਨੇ ਵੇਖਿਆ, ਆਖਿਆ ਇਹਦੀ ਖਾਤਰ ਸਾਰਾ ਕੁਝ ਛੱਡ ਗਈਆਂ। ਆਖਿਆ ਜਿਹੜੀ ਅੱਖ ਨਾਲ ਮੈਂ ਵੇਖਣੀ ਹੈ ਤੁਸੀਂ ਨਹੀਂ ਵੇਖ ਸਕਦੇ, ਕਿਉਂਕਿ ਸੈਯਦ ਬਾਦਸ਼ਾਹ ਰਹਿਮਤੁल्लाह ਅਲੈਹ ਨੇ ਰਾਂਝੇ ਦਾ ਲਕਬ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੂੰ ਦਿੱਤਾ। ਸਰਕਾਰ ਫਰਮਾਉਂਦੇ ਨੇ ਅੱਖਾਂ ਦੇ ਵਿੱਚ ਗਲੇਟੂਆ ਤੇ ਸਹੇਲੀਆਂ ਨੂੰ ਜਵਾਬ ਦੇ ਦਿੰਦੀਆਂ। ਹੀਰ ਨੈਣ ਗਲੇਟੂਆਂ ਨਾਲ ਭਰ ਲੈ, ਨੀ ਮੇਣੇ ਤੁਸਾਂ ਦੇ ਮੁਝ ਨੂੰ ਖਾ ਗਏ। मेरे रांझे दी शान नहीं तुसां पाई। लोग तुसां बुलावड़े पा गए। मेरे रांझे दी शान जाप जो जेड़े करबला जंग मचा गए नी मेरे रांझे दी शान ना पाई। जेड़े खाक सिरां विच पा गए।
ਆਖਿਆ ਕਿ ਜਿਨ੍ਹਾਂ ਨੂੰ ਉਸ ਰਾਜੇ ਦੀ ਲਟਕ ਲੱਗੀ ਆ ਨਾ, ਉਹਨਾਂ ਨੇ ਬਾਦਸ਼ਾਹੀਆਂ ਤਾਜੋ ਤਖਤ ਛੱਡ ਦਿੱਤੇ। ਹਜ਼ਰਤ ਅਬੂ ਹੁਰੈਰਾ ਰਜ਼ੀ ਅੱਲਾਹ ਤਾਲਾ ਅਨਹੂ ਸਰਕਾਰ ਦੀਆਂ ਜ਼ੁਲਫਾਂ ਵੇਖੀਆਂ ਤੇ ਮੁਸਲਮਾਨ ਹੋ ਗਏ ਸਨ। ਆਖਿਆ ਕਿ ਜਿਨ੍ਹਾਂ ਨੂੰ ਉਹਦੀ ਲਟਕ ਲੱਗੀ ਆ ਨਾ, ਉਹਨਾਂ ਨੇ ਤਾਜੋ ਤਖਤ ਕੋਈ ਸ਼ੈ ਹੀ ਨਹੀਂ ਵੇਖੀ, ਹਰ ਸ਼ੈ ਛੱਡ ਕੇ ਜਾਂਦੇ। ਤੇਜ ਨਾਲ ਲਟਕ ਲੱਗੀ ਮੇਰੇ ਰਾਂਝਣੇ ਦੀ, ਉਹ ਤਾਂ ਲੱਗਣੇ ਰਾਜ ਲੁਟਾ ਗਏ ਨੀ ਜਿੰਨਾ ਜ਼ਰਾ ਵੀ ਪੈੜੀਓ ਨੀ ਰਿਸਕ ਕੀਤੀ। ਉਹ ਕੰਦੇ ਸੂਰੀਆਂ ਦੇ ਬੱਚੇ ਜਾ ਗਏ ਨੀ। ਜਿੰਨਾ ਭੱਜ ਕੇ ਲਈ ਪਨਾਹ ਰੁਖੋਂ, ਤਨ ਆਰਿਆਂ ਨਾਲ ਚਰਾ ਗਏ ਨੀ। जिन्ना ऐनल हक बलद के आगा, तन सूलियां ते लटका गए नी। हजरत बिलाल रजी अल्लाह ताला को ततियां रेतां ते लटाया, जुबान ते कोले रखे ते आंदे सी कि उस रांझे दा जेड़ा नारा मारना छड़ दे। उन्हें आख्या सहेलियां नूं आंदी उन्हें छड्डिया ही है नहीं। आख्या मैं भी उस रांझे दी गल करदी। मेरी सरकार फरमाउंदे ने नारे हक दे सरमद भी शीस कटा गई। अगे बाबा जी ने गल की ते मेरे इत्थे वजी। आख्या कि इत्थे औज़ बिल्ला नहीं पढ़नी चाहिदी ते इत्थे ते अगे ही पनाह दे विच ने। ते शाह सरमाद सरकार दीवाना हालत दे विच रहिंदे सन, पाटे पुराने कपड़े ते दीवाना हालत। मुगलिया दौर सी ते ओ मस्जिद दे विच एक बादशाह जेड़ा वक्त दा सी उन्हें जुमा पढ़ना सी। ते जदों पता लगा ना सरकार नूं ते पहलों जाके दरवाजे दे विच बह गए। ते जदों मौलवी आया ना, वो कंघी शंघी फेरी, परफ्यूमां लाइयां, अतर लाए कि अज बादशाह ने आउणा है। ते जदों गए ते सामने हजरत शाह सरमाद सरकार बैठे सन, पाटे पुराने कपड़े। उन्हें मौलवी ने कहा तू इत्थे की करदे हैं? उन्हें आख्या मैं भी जुमा पढ़ना। उन्हें आख्या तेरी हालत है जुमा पढ़ने वाली। उन्हें आख्या मैं मुसलमान नहीं। आख्या फिर जे मुसलमान ते कलमा सुना। उन्हें आख्या ला इलाहा इल्लल्लाह। चुप कर गया मौलवी। आंदा अगे उन्हें आगे कुछ भी नहीं। उन्हें आख्या मैं ते अगे तेनू आना सा ते धक्के मार के बाहर कढ़िया। जो बादशाह आया ना
ਤੇ ਨਾਲ ਦੁਨੀਆ ਬੜੀ ਸੀ ਤੇ ਜਵਾਨ ਘੁਸਰ ਕੇ ਫੇਰ ਵਿੱਚ ਵੜ ਗਿਆ। ਪਿਛਲੀ ਸਦਰ ਤੇ ਖਲੋਤਾ ਹੁਣ ਮੌਲਵੀ ਨੇ ਜਦੋਂ ਆਖਿਆ ਨਾ ਅੱਲਾਹੁ ਅਕਬਰ ਤੇ ਜੇਨ ਦੇ ਵਿੱਚ ਫਤੂਰ ਆ ਗਿਆ ਕਿ ਅੱਜ ਬਾਦਸ਼ਾਹ ਆਇਆ, ਪਤਾ ਨਹੀਂ ਕੀ ਨਾਮ ਦੇਵੇਗਾ। ਇੰਨੀ ਗੱਲ ਜਦੋਂ ਕੀਤੀ ਨਾ, ਉਹਨੇ ਆਖਿਆ ਮੁੱਲਾ ਤੇਰੀ ਨੀਅਤ ਮੇਰੇ ਪੈਰਾਂ ਥੱਲੇ। ਪੈਰ ਔਲੇ ਗਏ। ਜਦੋਂ ਸਲਾਮ ਫੇਰਿਆ ਤੇ ਬਾਦਸ਼ਾਹ ਨੇ ਆਖਿਆ ਆਹ ਗੱਲ ਕਿਹੜੀ ਸੀ? ਉਹ ਮੌਲਵੀਆਂ ਦਾ ਜੀ ਛੱਡੋ ਪਾਗਲ ਜਿਹਾ, ਮੈਂ ਅੱਗੇ ਭਜਾਇਆ ਫੇਰ ਆ ਗਿਆ ਹੋਣਾ। ਉਹਨੇ ਆਖਿਆ ਮਿਲਦੇ ਇੱਕ ਵਾਰ। ਜਦੋਂ ਮਿਲੇ ਨਾ ਤੇ ਉਹਨੇ ਆਖਿਆ ਮੌਲਵੀਆਂ ਦਾ ਇਹਨੂੰ ਕਲਮਾ ਵੀ ਨਹੀਂ ਜੀ ਆਉਂਦਾ। ਤੇ ਬਾਦਸ਼ਾਹ ਦਾ ਇਹਨੂੰ ਪੁੱਛ ਰਹੇ ਨੇ, ਉਹਨੇ ਆ ਬਜ਼ੁਰਗਾ ਤੈਨੂੰ ਕਲਮਾ ਨਹੀਂ ਆਉਂਦਾ? ਉਹਨੇ ਆਖਿਆ ਅਲਹਮਦੁਲਿਲਾ ਆਉਂਦਾ। ਸੁਣਾ ਫਿਰ। ਉਹਨੇ ਆਖਿਆ ਲਾ ਇਲਾਹਾ ਇल्लल्लाह। ਚੁੱਪ ਕਰ ਗਿਆ। ਤੇ ਬਾਦਸ਼ਾਹ ਦਾ ਅੱਗੇ ਉਹਦੇ ਅੱਗੇ ਕੁਝ ਵੀ ਨਹੀਂ। ਹੁਣ ਬਾਦਸ਼ਾਹ ਵੀ ਅਕਲਦਾਰ ਸੀ। ਉਹਨੇ ਆਖਿਆ ਇਹਦਾ ਸੀਸ ਕੱਟ ਦੋ, ਕਿਉਂਕਿ ਬਾਬਾ ਜੀ ਨੇ ਕਈਆਂ ਥਾਵਾਂ ਤੇ ਇਹਦਾ ਜ਼ਿਕਰ ਕੀਤਾ ਕਿ ਸੀਸ ਕੱਟਿਆ ਸ਼ਾਹ ਸਰਮਾਦੀ ਨੇ। ਹੁਣ ਜਦੋਂ ਲੱਗੇ ਨਾ ਉਹਦਾ ਸਿਰ ਕਲਮ ਕਰਨ ਤੇ ਪੀਰ ਮਰੀਦਾਂ ਦੇ ਸਿਰ ਤੇ ਰਹਿੰਦੇ। ਪੀਰ ਖਬਰ ਹੋ ਗਈ ਉਧਰੋਂ ਮੁਰਸ਼ਿਦ ਵੀ ਆ ਗਿਆ। ਉਹਦੇ ਆਉਣ ਤੋਂ ਪਹਿਲਾਂ ਉਹਦਾ ਸਿਰ ਕਲਮ ਕਰ ਦਿੱਤਾ। ਉਹਨਾਂ ਆਖਿਆ ਕੀ ਕੀਤਾ ਜੀ? ਕੀ ਇਹਦਾ ਜੁਰਮ ਕੀ ਸੀ? ਉਹਨਾਂ ਆਖਿਆ ਜੀ ਇਹਨੂੰ ਕਲਮਾ ਨਹੀਂ ਸੀ ਆਉਂਦਾ। ਸਿਰ ਵੱਖਰਾ ਧੜ ਵੱਖਰਾ ਹੈ। ਵਲੀ ਅੱਲਾ ਦੇ ਮਰਦੇ ਨਹੀਂ ਕਰਦੇ ਨੇ ਪਰਦਾ ਪੋਸ਼ੀ। ਕੀ ਹੋਇਆ ਜੇ ਦੁਨੀਆ ਉੱਤੋਂ ਟੁਰ ਕੇ ਨਾਲ ਖਮੋਸ਼ੀ? ਤੇ ਪੀਰ ਆਂਦਾ ਹੁਣ ਇਹਨੂੰ ਪੁੱਛ ਲੈਨੇ। ਆਖਿਆ ਸਰਮਤ ਆਵਾਜ਼ ਆਈ ਸਿਰ ਚੋਂ। ਆਖਿਆ ਜੀ ਸਰਕਾਰ। ਆਖਿਆ ਇਹ ਆਂਦੇ ਨੇ ਕਲਮਾ ਇਹਨੂੰ ਨਹੀਂ ਆਉਂਦਾ ਨਹੀਂ। ਆਖਿਆ ਸਰਕਾਰ ਆਉਂਦਾ। ਉਹਨੇ ਆਖਿਆ ਸੁਣਾ ਇਹਨਾਂ ਆਂਦਾ ਲਾ ਇਲਾਹਾ ਇल्लल्लाह। ਚੁੱਪ ਕਰ ਗਿਆ। ਮੁਰਸ਼ਿਦ ਆਂਦਾ ਫੇਰ ਉਹਨੇ ਆਖਿਆ ਫੇਰ ਮੁਹੰਮਦ ਰਸੂਲullah। ਹੁਣ ਮੌਲਵੀ ਵੀ ਅਕਲ ਦਾ ਅੰਨਾ ਸੀ ਤੇ ਬਾਦਸ਼ਾਹ ਵੀ। ਉਹ ਆਂਦੇ ਸੀ ਲਾ ਇਲਾਹਾ ਇल्लल्लाह ਤੋਂ ਅੱਗੇ। ਉਹਨੇ ਆਖਿਆ ਲਾ ਇਲਾਹਾ ਇल्लल्लाह ਤੋਂ ਅੱਗੇ ਤੇ ਸ਼ਾਹੀ ਕੋਈ ਨਹੀਂ ਹੈਗੀ। ਤੇ ਮੁਰਸ਼ਿਦ ਨੇ ਆਖਿਆ ਫੇਰ। ਉਹਨੇ ਆਖਿਆ ਫੇਰ ਮੁਹੰਮਦ ਰਸੂਲullah। ਉਹਨਾਂ ਆਖਿਆ ਜੀ ਹੁਣ ਚਲੋ ਇਹ ਤੇ ਇੱਕ ਬਣੇ ਰਹੀ। ਤੇ ਆ ਜਿਹੜੀ ਗੱਲ ਇਹਨੇ ਆਖੀ ਕਿ ਮੁੱਲਾ ਤੇਰੀ ਨੀਅਤ ਮੇਰੇ ਪੈਰਾਂ ਥੱਲੇ, ਇਹ ਗੱਲ ਕਿੱਧਰ ਨੂੰ ਗਈ? ਤੇ ਮੁਰਸ਼ਿਦ ਆਂਦਾ ਇਹ ਖਲੋਤਾ ਕਿੱਥੇ ਸੀ? ਜਾ ਕੇ ਜਗ੍ਹਾ ਦਸੀ ਨਾ। ਜਦੋਂ ਆਖਿਆ ਨਮੋਦਾ ਥੱਲੇ ਖਜ਼ਾਨਾ ਨਿਕਲ ਆਇਆ। ਉਹਨੇ ਆਖਿਆ ਮੌਲਵੀ ਤੂੰ ਕੀ ਆਨਾ? ਮੌਲਵੀ ਨੂੰ ਪਤਾ ਲੱਗ ਗਿਆ ਵੀ ਕੰਮ ਮੇਰੇ ਤੋਂ ਭਾਰਾ। ਉਹਨੇ ਆਖਿਆ ਜੀ ਮੈਂ ਇਹ ਸੋਚੀ ਸੀ ਕਿ ਅੱਜ ਬਾਦਸ਼ਾਹ ਆਇਆ ਹੈ, ਪਤਾ ਨਹੀਂ ਕੀ ਨਾਮ ਦੇਣਾ। ਬਾਦਸ਼ਾਹ ਨੇ ਆਖਿਆ ਇਹਦਾ ਵੀ ਸਿਰ ਲਾ। ਫਿਰ ਉਹਦਾ ਵੀ ਲੱਥ ਗਿਆ। ਤੇ ਬਾਬਾ ਜੀ ਫਰਮਾਉਂਦੇ ਨੇ ਨਾਰੇ ਹੱਕ ਦੇ ਨਾਮ ਲਾਲ ਦਿੱਤੇ ਸਰਮਦ ਵੀ ਸੀਸ ਕਟਾ ਗਈ ਨੀ ਮੇਰੀ ਰੱਬ ਚੜਾ ਦਨ ਤੋੜ ਕੁੜਿਓ। ਵਾਰ ਮੈਂ ਨਿਮਾਣੀ ਦੇ ਆ ਗਏ ਨੀ। ਚਾਰੇ ਯਾਰ ਆਂਦੀ ਸਹੇਲੀਆਂ ਨੂੰ ਕਿ ਜਿਹੜੇ 24 ਘੰਟੇ ਉਸ ਰਾਜੇ ਦੀ ਦੀਦ ਕਰਦੇ ਸਨ, ਅਸਲ ਮਕਾਮ ਉਹਨਾਂ ਨੇ ਪਾਏ ਨੇ, ਅਸਲ ਹੱਕ ਅਦਾ ਉਹਨਾਂ ਨੇ ਕੀਤੇ ਨੇ। ਕਿਉਂਕਿ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਸਰਕਾਰ ਫਰਮਾਉਂਦੇ ਨੇ ਕਿ ਬੇਲੀਓ ਜੰਗ ਤੇ ਜਾਣਾ ਤੇ ਜੋ ਘਰਾਂ 'ਚ ਸਰਦਾ ਪੁੱਜਦਾ ਲੈ ਕੇ ਆਇਓ। ਤੇ ਜਦੋਂ ਲੈ ਕੇ ਆਏ ਨਾ ਤੇ ਸਰਕਾਰ ਪੁੱਛਦੇ ਨੇ ਹਜ਼ਰਤ ਅਬੂ ਬਕਰ ਸਦੀਕ ਰਜ਼ੀ ਅੱਲਾਹ ਤਾਲਾ ਨੂੰ ਕਿ ਐ ਸਦੀਕ ਘਰ ਕੀ ਛੱਡ ਕੇ ਆਇਆ? ਆਖਿਆ ਅੱਲਾਹ ਦੇ ਉਦਰ ਤਾਰੀਖ ਦੱਸਦੀ ਆ ਕਿ ਦੀਵਾਰਾਂ ਦੇ ਨਾਲ ਹੱਥ ਮਾਰ ਦੇਣਾ ਵੀ ਕੋਈ ਕਿੱਲ ਕੋਈ ਸੂਈ ਵੀ ਨਾ ਰਹਿ ਜਾਵੇ। ਅਸਲ ਹੱਕ ਉਹਨਾਂ ਨੇ ਅਦਾ ਕੀਤੇ ਤੋਂ ਸਰਕਾਰ ਫਰਮਾਉਂਦੇ ਨੇ। ਹੁਣ ਸਹੇਲੀਆਂ ਨੂੰ ਕੀ ਕਹਿੰਦੀ ਆ? ਚਾਰੇ ਯਾਰ ਤੇ ਸਾਰੇ ਕਰ ਆਪਣੇ ਹੱਕ ਉਦਾ ਗਏ ਨੀ ਵਾਰਿਸ ਸ਼ਾਹ ਨੂੰ ਪੁੱਛ ਲੋ ਆਵੇਂ ਜਾ ਕੇ। ਉਹ 14 ਤਬਕ ਵੀ ਸੀਸ ਨਵਾ ਗਏ
ਐਨੀ